ਦੋਸਤੋ ਕੀ ਖਿਆਲ ਹੈ ਅੱਜ ਤੁਹਾਨੂੰ ਇੱਕ ਐਸੇ ਰਾਜ਼ ਦੀ ਗੱਲ ਨਾ ਦਸੀਏ ਜਿਸ ਦਾ ਖਬਰੇ ਤੁਹਾਨੂੰ ਪਤਾ ਹੀ ਨਹੀਂ। ਕੀ ਤੁਸੀਂ ਜਾਣਦੇ ਹੋ 7 ਸਮੁੰਦਰ ਪਾਰ ਦੀ ਇੱਕ ਮਲਕਾ ਪਾਕਿਸਤਾਨ ਦੀ ਵੀ 1955 ਤਾਈਂ ਮਲਕਾ ਰਹੀ, ਪਰ ਸਾਡੀ ਤਾਰੀਖ ਇਸ ਗੱਲ ਨੂੰ ਲੁਕਾਉਂਦੀ ਏ ਖਬਰੇ ਕਿਉਂ। ਦੋਸਤੋ ਅੱਜ ਗੱਲ ਏ ਉਸ ਰਾਜਕੁਮਾਰੀ ਦੀ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਕਦੀ ਮਲਕਾ ਬਰਤਾਨੀਆ ਵੀ ਬਣ ਸਕਦੀ ਏ, ਪਰ ਉਹ ਬਣ ਗਈ ਤੇ ਬਣੀ ਵੀ ਇੰਜ ਜੋ ਪਾਸੇ ਪੈ ਗਈਆਂ ਧੁੰਮਾਂ, ਬਣ ਗਈ ਮਲਕਾ ਹੋਰ ਵੀ 15 ਮੁਲਕਾਂ ਦੀ। ਇਹ ਗੱਲ ਹੈ ਰਾਜਕੁਮਾਰੀ ਵਿਕਟੋਰੀਆ ਦੀ। ਉਹ ਵਿਕਟੋਰੀਆ ਜੋ 25 ਵਰਿਆਂ ਦੀ ਉਮਰ ਵਿੱਚ ਮਲਕਾ ਬਣੀ, 70 ਸਾਲ ਤੇ 14 ਦਿਨ ਬਹੈਸੀਅਤ ਮਲਕਾ ਐਲਿਜ਼ਬeth ਦੋਮ ਬਣ ਕੇ ਜਿਉਂਦੀ ਰਹੀ। ਇੰਜੋ ਦੁਨੀਆ ਦੀ ਸਭ ਤੋਂ ਜ਼ਿਆਦਾ ਅਰਸੇ ਤਾਈਂ ਮਲਕਾ ਰਹਿਣ ਵਾਲੀ ਹਸਤੀ ਬਣ ਗਈ। ਦੋਸਤੋ ਮਲਕਾ ਐਲਿਜ਼ਬeth ਦੋਮ ਦਾ ਜਨਮ 21 ਅਪ੍ਰੈਲ 1926 ਨੂੰ ਹੋਇਆ। ਉਹ ਲੰਡਨ ਦੇ ਇੱਕ ਪੋਸ਼ ਏਰੀਆ ਵਿੱਚ ਜੰਮੀ ਜਿਸ ਦਾ ਨਾਂ ਹੈ ਮੈਫੇਅਰ। ਉਸ ਵੇਲੇ ਉਹਦਾ ਦਾਦਾ ਕਿੰਗ ਜਾਰਜ 5 ਬਰਤਾਨੀਆ ਦਾ ਬਾਦਸ਼ਾਹ ਸੀ। ਮਲਕਾ ਐਲਿਜ਼ਬeth ਤੇ ਉਹਦੀ ਭੈਣ ਮਾਰਗਰੇਟ ਕਦੀ ਵੀ ਸਕੂਲ ਨਹੀਂ ਗਈਆਂ। ਮਾਰਗਰੇਟ 2002 ਵਿੱਚ ਫੌਤ ਹੋਈ। ਦੋਨਾਂ ਦੀ ਉਮਰ ਵਿੱਚ 3 ਵਰਿਆਂ ਦੀ ਵਿੱਥ ਸੀ। ਘਰ ਵਿੱਚ ਹੀ ਦੋਨਾਂ ਭੈਣਾਂ ਦੀ ਸਕੂਲਿੰਗ ਹੋਈ। ਉਹਨਾਂ ਦੀ ਮਾਂ ਨੇ ਹੀ ਦੋਨਾਂ ਨੂੰ ਲਿਖਣਾ ਪੜ੍ਹਨਾ ਸਿਖਾਇਆ। ਪ੍ਰਿੰਸੈਸ ਐਲਿਜ਼ਬeth ਦੇ ਮਲਕਾ ਬਣਨ ਦਾ ਕੋਈ ਚਾਂਸ ਨਹੀਂ ਸੀ ਕਿਉਂਕਿ ਉਸ ਤੋਂ ਪਹਿਲਾਂ ਉਹਦੇ ਤਾਇਆ ਤੇ ਉਹਦੇ ਪਿਓ ਦਾ ਨੰਬਰ ਸੀ। 1936 ਵਿੱਚ ਉਹਦਾ ਦਾਦਾ ਫੌਤ ਹੋਇਆ ਤੇ ਉਹਦਾ ਤਾਇਆ ਕਿੰਗ ਐਡਵਰਡ 7 ਬਾਦਸ਼ਾਹ ਬਣਿਆ ਜੋ ਕਿ ਉਹਦੇ ਪਿਓ ਤੋਂ 1 ਵਰੇ ਵੱਡਾ ਸੀ। ਦੋਸਤੋ ਵੇਖੀ ਜਾ ਮੌਲਾ ਦੇ ਰੰਗ, ਉਹ ਬਾਦਸ਼ਾਹ ਘੱਟ ਤੇ ਆਸ਼ਿਕ ਬਹੁਤਾ ਸੀ। ਕਿੰਗ ਐਡਵਰਡ 7 ਦੇ ਕੰਮ ਵੀ ਬਾਦਸ਼ਾਹਾਂ ਵਾਲੇ ਸਨ। ਉਹਦਾ ਇਸ਼ਕ ਹੋਇਆ ਇੱਕ ਅਮੀਰ ਅਮਰੀਕੀ ਖਾਤੂਨ ਨਾਲ, ਨਾਂ ਸੀ ਉਹਦਾ ਵੈਲਸ ਸੈਮਸਨ। ਉਹ ਪਹਿਲੋਂ ਤੋਂ ਹੀ ਸ਼ਾਦੀशुदा ਸੀ ਤੇ 2 ਬਾਲਾਂ ਦੀ ਮਾਂ ਸੀ। ਦੋਨਾਂ ਦੇ ਇਸ਼ਕ ਦਾ ਆਲਮ ਇਹ ਸੀ, ਵੈਲਸ ਸੈਮਸਨ ਆਪਣੇ ਖਾਮਨ ਤੋਂ ਤਲਾਕ ਲੈ ਰਹੀ ਸੀ ਤੇ ਐਡਵਰਡ ਆਪਣੀ ਬੀਵੀ ਨੂੰ ਤਲਾਕ ਦੇ ਰਿਹਾ ਸੀ। ਉਹਦੀ ਬੀਵੀ ਸ਼ਾਹੀ ਖਾਨਦਾਨ ਦੀ ਸੀ ਤੇ ਐਡਵਰਡ ਦਾ ਇਹ ਅਮਲ ਸ਼ਾਹੀ ਖਾਨਦਾਨ ਲਈ ਕਿਸੇ ਸੁਨਾਮੀ ਤੋਂ ਘੱਟ ਨਹੀਂ ਸੀ। ਅਖੀਰ ਹੋਇਆ ਇਹ, ਕਿੰਗ ਐਡਵਰਡ 7 ਨੇ ਸ਼ਾਹੀ ਤਖਤ ਤੋਂ ਤਾਜ ਠੁਕਰਾ ਦਿੱਤਾ। ਇੰਜ ਫਿਰ ਐਲਿਜ਼ਬeth ਦਾ ਵਾਲਿਦ ਬਣਿਆ ਕਿੰਗ ਜਾਰਜ 6। ਦੂਜੀ ਜੰਗੇ ਅਜ਼ੀਮ ਹੁੰਦੀ ਹੈ ਸਤੰਬਰ 1939 ਵਿੱਚ ਤੇ ਸ਼ਾਹੀ ਖਾਨਦਾਨ ਦੀ ਭਰਪੂਰ ਮੁਖਾਲਫਤ ਦੇ ਬਾਵਜੂਦ ਵਿਕਟੋਰੀਆ ਨੇ ਆਰਮੀ ਵਿੱਚ ਨੌਕਰੀ ਕਰ ਲਈ। ਦੋਸਤੋ ਕੀ ਤੁਹਾਨੂੰ ਪਤਾ ਹੈ ਉਹ ਨਾ ਸਿਰਫ ਮਾਹਿਰ ਟਰੱਕ ਡਰਾਈਵਰ ਸੀ ਬਲਕਿ ਮਾਹਿਰ ਟਰੱਕ ਮਕੈਨਿਕ ਵੀ ਸੀ। ਉਹ ਜੰਗ ਦੇ ਦਿਨਾਂ ਵਿੱਚ ਸਾਜ਼ੋ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਮੁੰਤਕਿਲ ਕਰਦੀ ਰਹੀ। ਐਲਿਜ਼ਬeth ਦਾ ਵਿਆਹ ਆਪਣੇ ਹੀ ਇੱਕ ਦੂਰ ਦੇ ਕਜ਼ਨ ਸ਼ਹਿਜ਼ਾਦਾ ਫਿਲਿਪ ਨਾਲ ਹੋਇਆ ਤੇ ਤਾਰੀਖ ਸੀ 20 ਨਵੰਬਰ 1947। ਇਸ ਸ਼ਾਦੀ ਵਿੱਚ ਕਈ ਰੁਕਾਵਟਾਂ ਸਨ ਕਿਉਂਕਿ ਉਹਦੇ ਸ਼ੌਹਰ ਦੇ ਪੁਰਖਾਂ ਨੇ ਕੀਤਾ ਸੀ ਵਿਆਹ ਜਰਮਨ ਔਰਤਾਂ ਨਾਲ ਤੇ ਜਿਸ ਕਿਸਮ ਦੇ ਹਾਲਾਤ ਸਨ ਯੂਰਪ ਵਿੱਚ, ਸ਼ਾਹੀ ਖਾਨਦਾਨ ਜਰਮਨੀ ਤੇ ਜਰਮਨਾਂ ਤੋਂ ਖਾਇਫ ਸੀ। ਪਰ ਉਹਨਾਂ ਨੇ ਰਾਜ ਆਉਣ ਵਾਲੀ ਹਰ ਕੰਧ ਢਾ ਦਿੱਤੀ ਤੇ ਵਿਆਹ ਕਰਕੇ ਰਹੇ। ਉਹਨਾਂ ਨੂੰ ਵਿਆਹ ਤੇ ਪੂਰੀ ਦੁਨੀਆ ਤੋਂ 2500 ਤੋਂ ਵੱਧ ਗਿਫਟ ਮਿਲੇ। ਉਹਨੇ ਆਪਣੇ ਜੰਗੀ ਹਾਲਾਤ ਪਾਰੂ ਆਪਣੇ ਵਿਆਹ ਦਾ ਜੋੜਾ ਵੀ ਰਾਸ਼ਨ ਦੇ ਪੈਸਿਆਂ ਨਾਲ ਬਣਾਇਆ ਸੀ। ਸ਼ਹਿਜ਼ਾਦਾ ਫਿਲਮ ਵੱਲੋਂ ਕੋਈ ਵੀ ਮਹਿਮਾਨ ਮਦਊ ਨਹੀਂ ਸੀ। ਇਹ ਗੱਲ ਹੈ 1952 ਦੀ, ਜਦੋਂ ਉਹ ਆਪਣੇ ਖਾਵੰਦ ਨਾਲ ਛੁੱਟੀਆਂ ਮਨਾਉਣ ਅਫਰੀਕੀ ਮੁਲਕ ਕੀਨੀਆ ਗਈ ਹੋਈ ਸੀ। ਜਦੋਂ ਉਹਨੂੰ ਇਤਲਾ ਮਿਲੀ ਕਿ ਉਹਦੇ ਪਿਓ ਦਾ ਇੰਤਕਾਲ ਹੋ ਗਿਆ ਹੈ ਤੇ ਉਹ ਹੁਣ ਮਲਕਾ ਬਣ ਚੁੱਕੀ। ਮਲਕਾ ਬਰਤਾਨੀਆ ਐਲਿਜ਼ਬeth ਦੋਮ ਨੇ 70 ਵਰੇ ਹੁਕੂਮਤ ਕੀਤੀ ਤੇ 96 ਵਰਿਆਂ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖਸਤ ਹੋਈ। ਮਜ਼ੇ ਦੀ ਗੱਲ ਤੇ ਇਹ ਹੈ ਜਿਸ ਵੇਲੇ ਉਹ ਮਲਕਾ ਬਣੀ ਉਹ 32 ਮੁਲਕਾਂ ਦੀ ਮਲਕਾ ਸੀ ਜਿਸ ਵਿੱਚ ਪਾਕਿਸਤਾਨ ਵੀ ਸ਼ਾਮਲ ਸੀ ਤੇ ਉਹ ਪਾਕਿਸਤਾਨ ਦੀ 1955 ਤਾਈਂ ਮਲਕਾ ਰਹੀ। ਮਰਨ ਵੇਲੇ ਤਾਈਂ ਉਹ 15 ਹੋਰ ਮੁਲਕਾਂ ਦੀ ਵੀ ਮਲਕਾ ਸੀ ਜਿਸ ਦਾ ਜ਼ਿਕਰ ਪਾਕਿਸਤਾਨ ਦੀ ਤਾਰੀਖ ਵਿੱਚ ਕਦੀ ਨਾ ਹੋਇਆ। ਨਾ ਨਿਸਾਬਾਂ ਵਿੱਚ ਇਹ ਜ਼ਿਕਰ ਹੋਇਆ ਕਿ ਉਹ ਪਾਕਿਸਤਾਨ ਦੀ ਮਲਕਾ ਵੀ ਰਹੀ। ਹਾਲਾਂਕਿ ਹਕੀਕਤ ਇਹ ਹੈ ਮਲਕਾ ਬਰਤਾਨੀਆ ਐਲਿਜ਼ਬeth ਦੋਮ 1955 ਤਾਈਂ ਪਾਕਿਸਤਾਨ ਦੀ ਵੀ ਮਲਕਾ ਰਹੀ। ਇਹ ਗੱਲ ਅਜੇ ਤਾਈਂ ਲੁਕਾਈ ਫਿਰਨੇ ਆ ਕਿ ਉਹ ਪਾਕਿਸਤਾਨ ਦੀ ਵੀ 1955 ਤਾਈਂ ਮਲਕਾ ਰਹੀ। ਪਰ ਉਹ ਕੀ ਕਹਿੰਦੇ ਨੇ ਨਾ, ਸੱਚ ਤੇ ਹੁੰਦਨ ਸੱਚ ਵੇ ਸਾਈਂ।